ਕੈਨੇਡੀਅਨ ਏਜੰਸੀਆਂ ਨੂੰ ਔਰ ਪੋਲੀਟੀਕਲ ਲੀਡਰਸ਼ਿਪ ਨੂੰ ਅਹਿਸਾਸ ਹੋ ਗਿਆ ਸੀ ਕਿ 에ਅਰ ਇੰਡੀਆ ਦਾ ਹਾਦਸਾ ਇੰਡੀਅਨ ਏਜੰਸੀਆਂ ਨੇ, ਪਰ ਆਪਣੀ ਫੇਲਿਅਰ ਨਾ ਮੰਨਣ ਦੇ ਨਾਂ ਥੱਲੇ ਜਦੋਂ ਇਹ ਕੇਸ ਟ੍ਰਾਇਲ ਦੇ ਵਿੱਚ ਗਿਆ ਤੇ ਬਹੁਤ ਸਾਰੀਆਂ ਆਡੀਓ ਕੈਸੇਟਸ ਜਿਹੜੀਆਂ ਕੀ ਸੀ ਉਹ ਡਿਸਟਰੋਏ ਕਰ ਦਿੱਤੀਆਂ ਗਈਆਂ। ਤਲਵਿੰਦਰ ਸਿੰਘ ਕੈਨੇਡੀਅਨ ਸਿਟੀਜ਼ਨ ਸਨ, ਜ਼ਾਹਰ ਹੈ ਇੰਡੀਆ ਨੇ ਉਹਨਾਂ ਨੂੰ ਫੜਿਆ, ਟਾਰਚਰ ਕਰਕੇ ਮਾਰਿਆ। ਉਹ ਵੈਦਰ 에ਅਰ ਇੰਡੀਆ 'ਚ ਉਹਨਾਂ ਦਾ ਹੱਥ ਸੀ ਨਹੀਂ ਸੀ, ਇਸ ਡਿਬੇਟ ਨੂੰ ਪਾਸੇ ਰੱਖ ਦਈਏ, ਪਰ ਇੱਕ ਕੈਨੇਡੀਅਨ ਸਿਟੀਜ਼ਨ ਜਿਹੜਾ ਭਾਰਤ ਟਾਰਚਰ ਕਰਕੇ ਮਾਰਦਾ ਹੈ, ਕੈਨੇਡਾ ਗਵਰਨਮੈਂਟ ਨੇ ਕਦੇ ਵੀ ਇਸ ਇਸ਼ੂ ਨੂੰ ਹਾਈਲਾਈਟ ਨਹੀਂ ਕੀਤਾ ਕਿ ਇਹ ਗੱਲ ਸਾਬਤ ਸੀ ਕਿ ਭਾਈ ਭਾਰਤ ਇੰਟਰਫੀਅਰ ਕਰ ਰਿਹਾ ਹੈ, ਫੈਡਰਲ ਇਲੈਕਸ਼ਨ 'ਚ ਵੀ ਇੰਟਰਫੀਅਰ ਕਰ ਰਿਹਾ ਹੈ। ਔਰ ਅਨੀਤਾ ਆਨੰਦ ਜਿਸ ਥਿੰਕ ਟੈਂਕ 'ਚ ਕੰਮ ਕਰਦੀ ਰਹੀ ਹੈ, ਉਹਨਾਂ ਨੇ ਪੁੱਜ ਕੇ ਜਿਹੜਾ ਹੈ ਉਹ ਇਸ ਕਿਸਮ ਦੇ ਹਿੰਦੂਤਵੀ ਏਜੰਡੇ ਨੂੰ ਜਿਹੜਾ ਹੈ ਉਹ ਪ੍ਰਮੋਟ ਕੀਤਾ। ਵਿਦਨ ਕੈਨੇਡੀਅਨ ਸਿਸਟਮ ਇਹਨਾਂ ਦੀ ਵੀ ਟ੍ਰੇਨਿੰਗ ਉਹ ਵਪਾਰਕ ਮਾਈਂਡਸੈਟ ਹੈ। ਸੈਂਟਰਲ ਲੈਵਲ ਤੇ ਤੁਸੀਂ ਜੇ ਦੇਖਣਾ ਹੋਏ, ਜੇ 17-18 ਐਮਪੀ ਵੀ ਸਿੱਖਾਂ ਦੇ ਰਹੇ, ਇੱਕ ਅੱਧੇ ਨੂੰ ਛੱਡ ਕੇ ਤੁਹਾਨੂੰ ਕਦੇ ਕੈਨੇਡਾ 'ਚ ਲੱਗਾ ਨਹੀਂ ਹੋਏਗਾ ਕਿ ਉਹਨਾਂ ਨੇ ਵੋਕਲੀ ਆਪਣੀ ਕਮਿਊਨਿਟੀ ਦੇ ਹੱਕਾਂ ਦੀ ਪੈਰਵਾਈ ਕੀਤੀ ਹੋਵੇ। ਜਿੱਦਨ ਕਾਰਨੀ ਬਣਿਆ ਸੀ ਉਦੋਂ ਹੀ ਨਜ਼ਰ ਆ ਰਿਹਾ ਸੀ ਵੀ ਇਹ ਬੈਂਕਰ ਹੈ, ਇਹ ਵੀ ਕੁਝ ਇਸ ਕਿਸਮ ਦਾ ਸਾਹਮਣੇ ਆਇਆ ਕਿ ਇਹਦਾ ਲੜਕਾ ਕਿਸੇ ਇੰਡੀਅਨ ਜਾਂ ਦੂਸਰੀ ਫਰਮ ਲਈ ਕੰਮ ਕਰਦਾ ਹੈ ਪ੍ਰੋਮੀਨੈਂਟਲੀ, ਜਿਹਨੂੰ ਅਸੀਂ ਇਹ ਕਹਿੰਦੇ ਹਾਂ ਕਿ ਕਲੈਸ਼ ਆਫ ਇੰਟਰਸਟ ਹੈ। ਮਲਟੀਪਲ ਫੈਕਟਰਸ ਨੇ ਜਿਹਦੇ ਥੱਲੇ ਕੈਨੇਡਾ ਨੇ ਅਲਟੀਮੇਟਲੀ ਜਿਹੜੀ ਗੱਲ ਬਾਰਗੇਨਿੰਗ ਚਿਪ ਲਫ਼ਜ਼ ਹੈ ਉਹ ਸਿੱਖਾਂ ਨੂੰ ਇਸਤੇਮਾਲ ਕੀਤਾ। ਡਾਕਟਰ ਸਾਹਿਬ, ਹੁਣ ਆਪਾਂ ਆਪਣੇ ਆਖਰੀ ਜਿਹੜਾ ਸੈਗਮੈਂਟ ਆ ਉਹਦੇ ਵੱਲ ਚੱਲੀਏ। ਵੀ ਜਿਹੜੀ ਅਸੀਂ ਗੱਲ ਕਰ ਰਹੇ ਹਾਂ ਕਿ ਸਿਚੁਏਸ਼ਨ ਜਿਹੜੀ ਆ ਉਹ ਬੜੀ ਅਨਸਰਟੇਨ ਆ, ਸਿਚੁਏਸ਼ਨ ਵੋਲੇਟਾਈਲ ਆ, ਤੇ ਜਿਹੜੀ ਇਸ ਮਤਲਬ ਅਨਸਰਟੇਨਿਟੀ ਦਾ ਇੱਕ ਜਿਹੜਾ ਸੈਂਟਰਲ ਪੁਆਇੰਟ ਬਣਦਾ ਜਾ ਰਿਹਾ ਉਹ ਸਾਊਥ ਏਸ਼ੀਆ, ਸੈਂਟਰਲ ਏਸ਼ੀਆ, ਸਾਊਥ ਏਸ਼ੀਆ ਦਾ ਜਿਹੜਾ ਇਹ ਸਾਰਾ ਖਿੱਤਾ ਆ ਇਹ ਬਣ ਰਿਹਾ। ਤੇ ਕੁਦਰਤੀ ਸਿੱਖ ਵੀ ਇਸ ਖਿੱਤੇ 'ਚ ਵੱਸਦੇ ਆ, ਸਿੱਖਾਂ ਦਾ ਕੌਮੀ ਘਰ ਇਸ ਖਿੱਤੇ 'ਚ ਆ। ਤੇ ਜਦੋਂ ਸਿੱਖ ਭਾਵੇਂ ਅੱਜ ਸਟੇਟਲੈਸ ਆ, ਪਰ ਸਿੱਖਾਂ ਦੀ ਇੱਕ ਆਪਣੀ ਪੋਲੀਟਿਕਸ ਆ, ਇੱਕ ਆਪਣੀ ਡਿਪਲੋਮੇਸੀ ਆ ਜਿਹੜੀ ਲਗਾਤਾਰ ਕੰਮ ਕਰ ਰਹੀ ਆ। ਪਰ ਇੱਕ ਜਿਹੜਾ ਮੋਮੈਂਟਮ ਸਿੱਖ ਸਟਰਗਲ ਨੂੰ ਭਾਈ ਹਰਦੀਪ ਸਿੰਘ ਨਿੱਜਰ ਦੀ ਸ਼ਹਾਦਤ ਤੋਂ ਬਾਅਦ ਮਿਲਿਆ, ਕਿ ਜਿੱਥੇ ਅਸੀਂ ਦੇਖਿਆ ਕਿ ਦੁਨੀਆ ਭਰ ਦਾ ਜਿਹੜਾ ਮੀਡੀਆ ਆ ਉਹ ਖਾਲਿਸਤਾਨ ਦੇ ਉੱਤੇ ਚਰਚਾ ਕਰ ਰਿਹਾ ਸੀ। ਇੰਡੀਆ ਜਿੱਥੇ ਵਰਲਡ ਸਟੇਜ ਦੇ ਉੱਤੇ ਅੱਜ ਆਈਸੋਲੇਟ ਹੋਇਆ, ਇੰਨਾ ਕਮਜ਼ੋਰ ਅਸੀਂ ਇੰਡੀਆ ਨੂੰ ਕਦੇ ਨਹੀਂ ਦੇਖਿਆ। ਜਦੋਂ ਅਸੀਂ ਆਪਣੀ ਸੋਝੀ ਮਤਲਬ ਸੰਭਾਲੀ ਆ ਵੀ ਅੱਜ ਬਹੁਤ ਕਮਜ਼ੋਰ ਇੰਡੀਆ ਦਿਖ ਰਿਹਾ। ਦੂਜੇ ਪਾਸੇ ਸਿੱਖਾਂ ਦੀ ਮੂਵਮੈਂਟ ਨੂੰ ਮੋਮੈਂਟਮ ਮਿਲਿਆ ਹੋਇਆ ਸੀ। ਪਰ ਇਹ ਸਭ ਦੇ ਬਾਵਜੂਦ ਦੋ ਘਟਨਾਵਾਂ ਜਿਹੜੀਆਂ ਹੁਣ ਹੋਈਆਂ ਨੇ, ਇੱਕ SB 509 ਜਿਹੜਾ ਬਿੱਲ ਆ ਕਿ ਜਿੱਥੇ ਇੱਕ ਪੂਰੀ ਲਗਭਗ ਯੂਨੈਨੀਮਸਲੀ ਉਹ ਬਿੱਲ ਪਾਸ ਹੋਇਆ ਅਸੈਂਬਲੀ ਦੇ ਵਿੱਚ, ਤੇ ਫਿਰ ਗਵਰਨਰ ਨੇ ਉਹਨੂੰ ਵੀਟੋ ਕਰਤਾ। ਉੱਥੇ ਸਿੱਖ ਕੀ ਕਮਜ਼ੋਰੀਆਂ ਰਹੀਆਂ ਸਿੱਖ ਪਾਵਰ ਦੀਆਂ ਅਮਰੀਕਾ ਦੇ ਵਿੱਚ, ਇਹ ਇੱਕ ਵਿਸ਼ਾ ਬੜਾ ਗੰਭੀਰ ਇਸ ਟਾਈਮ ਸਿੱਖ ਸਫਾਂ ਦੇ ਵਿੱਚ ਚੱਲ ਰਿਹਾ। ਤੇ ਦੂਜਾ ਕੈਨੇਡਾ ਦੇ ਪੱਖ ਤੋਂ ਕਿ ਪ੍ਰਾਈਮ ਮਿਨਿਸਟਰ ਕੈਨੇਡਾ ਦਾ ਪਾਰਲੀਮੈਂਟ ਦੇ ਵਿੱਚ ਕਹਿ ਚੁੱਕਿਆ ਹੋਵੇ ਕਿ ਇੰਡੀਆ ਭਾਈ ਹਰਦੀਪ ਸਿੰਘ ਨਿੱਜਰ ਦੇ ਕਤਲ ਦੇ ਪਿੱਛੇ ਆ। RCMP ਇਹ ਐਵੀਡੈਂਸ ਬੇਸਡ ਇਹ ਗੱਲ ਕਹਿ ਚੁੱਕੀ ਹੋਵੇ ਕਿ ਲਾਰੈਂਸ ਬਿਸ਼ਨੋਈ, ਜਿਹਨੂੰ ਹੁਣ ਟੈਰਰਿਸਟ ਗੈਂਗ ਡਿਕਲੇਅਰ ਕਰਤਾ ਗਿਆ ਆ, ਉਹਨੂੰ ਇੰਡੀਆ ਦੀਆਂ ਏਜੰਸੀਜ਼ ਰਨ ਕਰ ਰਹੀਆਂ ਆ। ਉਹਦੇ ਬਾਵਜੂਦ ਜਿਹੜੀ ਫੋਰਨ ਮਿਨਿਸਟਰ ਆ ਕੈਨੇਡਾ ਦੀ, ਉਹ ਜਾਂਦੀ ਆ ਇੰਡੀਆ, ਟ੍ਰੇਡ ਦੀ ਗੱਲ ਕਰਦੀ ਆ, ਮਿਲਦੀ ਆ ਸਾਰਿਆਂ ਨੂੰ, ਖੁਸ਼ੀ ਵਾਪਸ ਆਉਂਦੀ ਆ। ਕੋਈ ਰਿਐਕਸ਼ਨ ਨਹੀਂ ਨਜ਼ਰ ਆ ਰਿਹਾ ਕਮਿਊਨਿਟੀ ਦੇ ਵਿੱਚੋਂ। ਮਤਲਬ ਉਹਨਾਂ ਨੂੰ ਕੋਈ ਡਰ ਨਹੀਂ ਲੱਗ ਰਿਹਾ ਵੀ ਸਿੱਖ ਸਾਡਾ ਵਿਰੋਧ ਕਰਨਗੇ। ਹਾਲਾਂਕਿ ਸਿੱਖਾਂ ਦੀ ਇੱਕ ਵੱਡੀ ਵੋਇਸ ਕੈਨੇਡਾ ਦੇ ਵਿੱਚ ਹੈਗੀ ਆ ਵੋਟਾਂ ਦੇ ਪੱਖ ਤੋਂ ਵੀ। ਤਾਂ ਜਿਹੜਾ ਮੋਮੈਂਟਮ ਸਿੱਖ ਗਵਾ ਰਹੇ ਆ ਇਸ ਸਾਰੀ ਸਿਚੁਏਸ਼ਨ 'ਚ, ਜਿੱਥੇ ਇੰਡੀਆ ਆਈਸੋਲੇਟਡ ਵੀ ਆ, ਇੰਡੀਆ ਕਮਜ਼ੋਰ ਵੀ ਨਜ਼ਰ ਆ ਰਿਹਾ ਆ, ਇਹਨੂੰ ਤੁਸੀਂ ਕਿਵੇਂ ਸਮਝ ਰਹੇ ਹੋ ਕਿ ਇਹ ਕਮਜ਼ੋਰੀਆਂ ਕਿਵੇਂ ਦੂਰ ਕੀਤੀਆਂ ਜਾ ਸਕਦੀਆਂ ਨੇ? ਕੀ ਇਹ ਕਮਜ਼ੋਰੀਆਂ ਨੇ, ਇਹਨਾਂ 'ਤੇ ਕੰਮ ਕਰਨਾ ਚਾਹੀਦਾ ਹੈ? ਕੀ ਕੀਤਾ ਜਾਵੇ ਇਸ ਸਮੇਂ ਜਿਹੜੇ ਸਿਚੁਏਸ਼ਨ ਬਣ ਰਹੀ ਆ? ਦੇਖੋ, ਇਹਦੇ 'ਚ ਤੁਹਾਡਾ ਸਵਾਲ ਬੜਾ ਹੱਕ ਬਨਾਜ਼ਬ ਹੈ, ਕਿਉਂਕਿ ਜਦੋਂ ਹਰਦੀਪ ਸਿੰਘ ਨਿੱਜਰ ਦਾ 18 ਜੂਨ 2023 ਨੂੰ ਕੋਲਡ ਬਲੱਡਡ ਮਰਡਰ ਹੋਇਆ ਔਰ ਠੀਕ 3 ਮਹੀਨੇ ਬਾਅਦ 18 ਸਤੰਬਰ ਨੂੰ ਜਸਟਿਨ ਟਰੂਡੋ ਨੇ ਕੈਨੇਡਾ ਦੀ ਪਾਰਲੀਮੈਂਟ ਦੇ ਵਿੱਚ, ਜਿਹੜਾ ਅਨਪ੍ਰੈਸੀਡੈਂਟਡ ਸੀ, ਕਦੇ ਇਹ ਨਹੀਂ ਹੋਇਆ ਕਿ ਇੰਟੈਲੀਜੈਂਸ ਲੈਵਲ ਜਾਂ ਇਸ ਕਿਸਮ ਦੀ ਫੇਲਿਅਰ ਜਾਂ ਕੋਈ ਉਹਨਾਂ ਦੇ ਐਕਸ਼ਨ ਨੂੰ ਕਦੇ ਕਿਸੇ ਨੇ ਪਾਰਲੀਮੈਂਟ 'ਚ ਡਿਸਕਸ ਕੀਤਾ ਹੈ। ਉਹਨਾਂ ਨੇ ਸਿੱਧਾ ਇੰਡੀਆ ਨੂੰ ਸਕੇਅਰਲੀ ਬਲੇਮ ਕੀਤਾ ਔਰ ਫੋਲੋਇੰਗ ਪੀਰੀਅਡ ਦੇ ਵਿੱਚ ਅਸੀਂ ਦੇਖਦੇ ਹਾਂ ਕਿ 6 ਟਾਪ ਉਹਨਾਂ ਦੇ
ਡਿਪਲੋਮੈਟ ਜਿਨ੍ਹਾਂ 'ਚ ਹਾਈ ਕਮਿਸ਼ਨਰ ਸੰਜੇ ਵਰਮਾ ਵੀ ਸ਼ਾਮਲ ਸੀ, ਉਹਨੂੰ ਮੁਲਕ ਚੋਂ ਕੱਢਿਆ। ਬਾਅਦ 'ਚ ਦੋਨੋਂ ਪਾਸਿਓਂ ਸਟਾਫ ਕੱਢਿਆ ਗਿਆ, ਟ੍ਰੇਡ ਟਾਕਸ ਰੁਕ ਗਈਆਂ ਔਰ ਬਿਟਰਨੈਸ ਦਾ ਦੌਰ ਸ਼ੁਰੂ ਹੋਇਆ। ਔਰ ਉਹ ਸਾਰੇ ਦੇ ਚੱਲਦੇ ਆ ਜਸਟਿਸ ਹੌਕ ਕਮਿਸ਼ਨ, ਜਿਹਨੇ ਪਬਲਿਕ ਇਨਕੁਆਇਰੀ ਜਿਹੜੀ ਹੈ ਉਹ ਆਲਮੋਸਟ 192 ਸਫ਼ੇ ਦੀ ਰਿਪੋਰਟ, ਇੰਡੀਆ ਦੀ ਈਵਨ ਫੈਡਰਲ ਇਲੈਕਸ਼ਨਾਂ ਦੇ ਵਿੱਚ ਇੰਟਰਫੇਰੈਂਸ ਦੀ ਗੱਲ ਵੀ ਕੀਤੀ। ਜਿਹੜੀਆਂ ਇੰਡਾਇਕਟਮੈਂਟਸ ਹੋਈਆਂ ਉਹਦੇ 'ਚ ਨਾ ਫਿਰ ਭਾਰਤ ਦਾ ਵੱਜਿਆ। ਇਹ ਵੀ ਕਿਹਾ ਗਿਆ ਵੀ ਕੱਲਾ ਮਰਡਰ ਹੀ ਨਹੀਂ ਹੋਏ, ਐਕਸਟੋਰਸ਼ਨ ਗੈਂਗਸ ਔਰ ਦੂਸਰਿਆਂ ਨੂੰ ਵੀ ਜਿਹੜੀ ਇਨਫੋਰਮੇਸ਼ਨ ਉਹਨਾਂ ਦੇ ਹਾਈ ਕਮਿਸ਼ਨ ਔਰ ਕੌਂਸੂਲੇਟ ਦਿੰਦੇ ਨੇ। ਔਰ ਸਿੱਧੇ ਤੌਰ ਤੇ ਅਮਿਤ ਸ਼ਾਹ ਦਾ ਨਾਮ ਵੀ ਆਇਆ। ਸੋ ਇਸ ਔਰ ਜਸਟਿਨ ਟਰੂਡੋ ਨੂੰ ਇਹ ਸਾਰੇ ਦੇ ਪਿੱਛੇ, ਇਹ ਤਾਂ ਨਹੀਂ ਹੈ ਕਿ ਵੀ ਉਸ ਦਾ ਨੂੰ ਰਿਜ਼ਾਈਨ ਕਰਨ ਦੇ ਪਿੱਛੇ ਕਾਰਨ ਸੀ, ਪਰ ਇਹ ਜਿੱਥੇ ਕਿ ਆਲਰੇਡੀ ਕੈਨੇਡਾ ਫਾਈਨੈਂਸ਼ੀਅਲ ਕਰੰਚ ਦੇ ਵਿੱਚ ਸੀ, ਇਸ ਲੈਵਲ ਤੇ ਇੰਡੀਆ ਨੂੰ ਹੈਡ ਔਨ ਲੈਣਾ ਜਸਟਿਨ ਟਰੂਡੋ ਦਾ ਇਹ ਵੀ ਇੱਕ ਕਾਰਨ ਬਣਿਆ ਕਿ ਕਾਫੀ ਹੱਦ ਤੱਕ ਜਿਹੜਾ ਫੋਕਸ ਹੈ ਉਹ ਉਸ ਪਾਸੇ ਵੱਲ ਚਲਾ ਗਿਆ, ਜਿਹੜਾ ਕਿ ਹਾਲਾਂ ਇਹ ਨਹੀਂ ਹੈ ਵੀ ਜਸਟਿਨ ਟਰੂਡੋ ਨੂੰ ਪਹਿਲੀ ਵਾਰ ਪਤਾ ਲੱਗਾ ਇਵੇਂ ਹੋਇਆ। ਮੈਂ ਜੇ ਉਸ ਤੋਂ ਵੀ ਪਿੱਛੇ ਜਾਵਾਂ, ਕੈਨੇਡਾ ਵੀਜ਼ਾ ਵੀ ਇੰਡੀਆ ਦੀ ਰਿਲੇਸ਼ਨਸ਼ਿਪ ਦੀ ਗੱਲ ਕਰਦੇ ਆ, ਕੈਨੇਡੀਅਨ ਏਜੰਸੀਆਂ ਨੂੰ ਔਰ ਪੋਲੀਟੀਕਲ ਲੀਡਰਸ਼ਿਪ ਨੂੰ ਅਹਿਸਾਸ ਹੋ ਗਿਆ ਸੀ ਕਿ ਏਅਰ ਇੰਡੀਆ ਦਾ ਹਾਦਸਾ ਇੰਡੀਅਨ ਏਜੰਸੀਆਂ ਨੇ ਕੀਤਾ, ਪਰ ਆਪਣੀ ਫੇਲਿਅਰ ਨਾ ਮੰਨਣ ਦੇ ਨਾਂ ਥੱਲੇ ਜਦੋਂ ਇਹ ਕੇਸ ਟ੍ਰਾਇਲ ਦੇ ਵਿੱਚ ਗਿਆ ਤੇ ਬਹੁਤ ਸਾਰੀਆਂ ਆਡੀਓ ਕੈਸੇਟਸ ਜਿਹੜੀਆਂ ਕੀ ਸੀ ਉਹ ਡਿਸਟਰੋਏ ਕਰ ਦਿੱਤੀਆਂ ਗਈਆਂ। ਇਸ ਲਈ ਨਾ ਕੇਸ ਦੇ ਵਿੱਚ ਕੋਈ ਪ੍ਰੋਪਰ ਕਨਵਿਕਸ਼ਨ ਹੋ ਸਕੀ, ਨਾ ਅਸਲ ਐਨਮੀ ਬਾਹਰ ਆਇਆ। ਦੂਸਰਾ ਪਾਰਟ ਸਾਡੇ ਸਾਹਮਣੇ ਜਥੇਦਾਰ ਤਲਵਿੰਦਰ ਸਿੰਘ ਦਾ। ਤਲਵਿੰਦਰ ਸਿੰਘ ਕੈਨੇਡੀਅਨ ਸਿਟੀਜ਼ਨ ਸਨ। ਜ਼ਾਹਰ ਹੈ ਇੰਡੀਆ ਨੇ ਉਹਨਾਂ ਨੂੰ ਫੜਿਆ, ਟੌਰਚਰ ਕਰਕੇ ਮਾਰਿਆ। ਉਹ ਵੈਦਰ ਏਅਰ ਇੰਡੀਆ 'ਚ ਉਹਨਾਂ ਦਾ ਹੱਥ ਸੀ ਨਹੀਂ ਸੀ, ਇਸ ਡਿਬੇਟ ਨੂੰ ਪਾਸੇ ਰੱਖ ਦਈਏ, ਪਰ ਇੱਕ ਕੈਨੇਡੀਅਨ ਸਿਟੀਜ਼ਨ ਜਿਹੜਾ ਭਾਰਤ ਟੌਰਚਰ ਕਰਕੇ ਮਾਰਦਾ ਹੈ, ਕੈਨੇਡਾ ਗਵਰਨਮੈਂਟ ਨੇ ਕਦੇ ਵੀ ਇਸ ਇਸ਼ੂ ਨੂੰ ਹਾਈਲਾਈਟ ਨਹੀਂ ਕੀਤਾ। ਨਾ ਹੀ ਉਹਨਾਂ ਨੇ ਉਦੋਂ ਜਦੋਂ ਤਲਵਿੰਦਰ ਸਿੰਘ ਪਰਮਾਰ ਉਹਨਾਂ ਦੀ ਹਿਰਾਸਤ 'ਚ ਗਏ, ਕੋਈ ਮੰਗ ਨਹੀਂ ਕੀਤੀ ਗਈ ਕਿ ਭਾਈ ਇਹਨੂੰ ਦਿੱਤਾ ਜਾਏ, ਸਾਡਾ ਸਿਟੀਜ਼ਨ ਹੈ, ਜੇ ਏਅਰ ਇੰਡੀਆ 'ਚ ਵੀ ਲੋੜੀਂਦਾ ਤੁਸੀਂ ਟ੍ਰਾਇਲ ਕਰ ਲਿਓ, ਇੱਥੇ ਵੀ ਟ੍ਰਾਇਲ ਹੋਏਗਾ। ਉਹਨੂੰ ਪਲੇਨਲੀ ਜਿਹੜਾ ਉਹ ਐਲੀਮੀਨੇਟ ਕਰ ਦਿੱਤਾ ਗਿਆ। ਕੈਨੇਡਾ ਨੇ ਕੋਈ ਪ੍ਰੋਟੈਸਟ ਤੱਕ ਵੀ ਨਹੀਂ ਕੀਤਾ। ਉਸ ਤੋਂ ਬਾਅਦ ਦੇ ਦੌਰ 'ਚ ਵੀ ਅਸੀਂ ਦੇਖਦੇ ਹਾਂ ਕਿ ਜਸਟਿਨ ਟਰੂਡੋ ਦੀ ਪਹਿਲੀ ਟਰਮ ਵੇਲੇ ਵੀ ਜਿਹੜੀ ਇੰਟੈਲੀਜੈਂਸ ਬਾਅਦ 'ਚ ਸਾਹਮਣੇ ਆਈ ਕਿ ਇਹ ਗੱਲ ਸਾਬਤ ਸੀ ਕਿ ਭਾਈ ਭਾਰਤ ਇੰਟਰਫੀਅਰ ਕਰ ਰਿਹਾ ਹੈ, ਫੈਡਰਲ ਇਲੈਕਸ਼ਨ 'ਚ ਵੀ ਇੰਟਰਫੀਅਰ ਕਰ ਰਿਹਾ ਹੈ। ਔਰ ਅਨੀਤਾ ਆਨੰਦ ਜਿਸ ਥਿੰਕ ਟੈਂਕ 'ਚ ਕੰਮ ਕਰਦੀ ਰਹੀ ਹੈ, ਉਹਨਾਂ ਨੇ ਪੁੱਜ ਕੇ ਜਿਹੜਾ ਉਹ ਇਸ ਕਿਸਮ ਦੇ ਹਿੰਦੂਤਵੀ ਏਜੰਡੇ ਨੂੰ ਜਿਹੜਾ ਉਹ ਪ੍ਰਮੋਟ ਕੀਤਾ। ਹੁਣ ਇਹਦੇ 'ਚ ਵੀ ਕੋਈ ਸ਼ੱਕ ਨਹੀਂ ਹੈ ਕਿ ਕੈਨੇਡਾ ਨੇ ਵੀ ਅਮਰੀਕਾ ਦੀ ਲਾਈਨ ਦੇ ਉੱਤੇ, ਨਰਿੰਦਰ ਮੋਦੀ ਦੇ ਉੱਤੇ, ਜਦੋਂ ਅਮਰੀਕਨ ਯੂਐਸ ਸਰਫ ਦੀ ਰਿਪੋਰਟ ਦੇ ਥੱਲੇ 2002 ਤੋਂ ਬਾਅਦ ਅਮਰੀਕਾ ਐਂਟਰੀ ਤੇ ਪਾਬੰਦੀ ਲਾ ਦਿੱਤੀ ਸੀ, ਕੈਨੇਡਾ ਨੇ ਵੀ ਉਹ ਪਾਬੰਦੀ ਰੱਖੀ। ਔਰ ਮਨਮੋਹਨ ਸਿੰਘ ਬੜੀ ਦੇਰ ਬਾਅਦ ਜਿਹੜੇ ਨੇ ਵਿੱਚ ਗੈਪ, ਕਿਉਂਕਿ 85 ਤੋਂ ਬਾਅਦ ਵੀ ਬਿਟਰਨੈਸ ਰਹੀ। ਇੰਡੀਆ ਜਿਹਨੇ ਏਅਰ ਇੰਡੀਆ ਕੀਤਾ ਸੀ, ਉਹ ਫਿਰ ਵੀ ਕੈਨੇਡਾ ਤੇ ਇਲਜ਼ਾਮ ਲਾਇਆ ਗਿਆ ਕਿ ਜੀ ਤੁਸੀਂ ਉੱਥੇ ਪ੍ਰੋਪਰ ਟ੍ਰਾਇਲ ਨਹੀਂ ਹੋਇਆ, ਔਰ ਜਿਹੜੇ ਗਿਲਟੀ ਨੇ ਉਹਨਾਂ ਨੂੰ ਪਤਾ ਸੀ ਵੀ ਗਿਲਟੀ ਦਾ ਖੁਦ ਰਹੇ ਹੋ। ਇਹ ਮੈਂ ਪਿਛੋਕੜ ਇਸ ਲਈ ਦਿੱਤਾ ਹੈ ਵੀ ਇਹਦੇ ਬਾਵਜੂਦ ਕਿ ਕੈਨੇਡਾ 'ਚ 125 ਸਾਲ ਪਹਿਲਾਂ ਸਿੱਖ ਆਏ, ਇਹਦੇ ਬਾਵਜੂਦ ਕਾਮਾਗਾਟਾ ਮਾਰੂ ਵਰਗੀਆਂ ਜਾਂ ਗੁਰੂ ਨਾਨਕ ਜਹਾਜ਼ ਦੇ ਮੁੱਦੇ ਤੇ ਮਾਫੀਆਂ ਵੀ ਮੰਗੀਆਂ ਗਈਆਂ। ਲੇਕਿਨ ਮੈਨੂੰ ਇਹ ਲੱਗਦਾ ਹੈ ਕਿ ਵਿਦਨ ਕੈਨੇਡੀਅਨ ਸਿਸਟਮ ਇਹਨਾਂ ਦੀ ਵੀ ਟ੍ਰੇਨਿੰਗ ਉਹ ਵਪਾਰਕ ਮਾਈਂਡਸੈਟ ਹੈ। ਔਰ ਸੈਕੰਡਲੀ ਮੈਨੂੰ ਇਹ ਲੱਗਦਾ ਹੈ ਕਿ ਵੀ ਕਿਸੇ ਹੱਦ ਤੱਕ ਇਹਨਾਂ ਦੇ ਲਈ ਜਿਹੜੀ ਸਿੱਖਾਂ ਦੀ ਅਹਿਮੀਅਤ ਭਾਵੇਂ ਉਹ ਬ੍ਰਿਟਿਸ਼ ਕੋਲੰਬੀਆ ਦਾ ਪ੍ਰੀਮੀਅਰ ਵੀ ਸਿੱਖ ਰਿਹਾ, ਉਹ ਵੀ ਉਸ ਕਿਸਮ ਦਾ ਹੀ ਵਿਗੜਿਆ ਹੋਇਆ। ਸੈਂਟਰਲ ਲੈਵਲ ਤੇ ਤੁਸੀਂ ਜੇ ਦੇਖਣਾ ਹੋਏ, ਜੇ 17-18 ਐਮਪੀ ਵੀ ਸਿੱਖਾਂ ਦੇ ਰਹੇ, ਇੱਕ ਅੱਧੇ ਨੂੰ ਛੱਡ ਕੇ ਤੁਹਾਨੂੰ ਕਦੇ ਕੈਨੇਡਾ 'ਚ ਲੱਗਾ ਨਹੀਂ ਹੋਏਗਾ ਕਿ ਉਹਨਾਂ ਨੇ ਵੋਕਲੀ ਆਪਣੀ ਕਮਿਊਨਿਟੀ ਦੇ ਹੱਕਾਂ ਦੀ ਪੈਰਵਾਈ ਕੀਤੀ ਹੋਏ। ਇਹ ਵੀ ਇੱਕ ਕਿਸਮ ਦਾ ਫੀਅਰ, ਕਿਉਂਕਿ ਸੰਭਵ ਹੈ ਕਿ ਪਾਰਟੀ ਦੇ ਵਿੱਚ ਵੀ ਉਹਨਾਂ ਨੂੰ ਫੋਰਬਿਡ ਕਰ ਦਿੱਤਾ ਜਾਂਦਾ ਹੈ ਕਿ ਤੁਸੀਂ ਇਹ ਲਾਈਨ ਕ੍ਰਾਸ ਨਹੀਂ ਕਰਨੀ। ਜੇ ਉੱਥੇ ਕਿਸੇ ਨੇ ਅਸਰਟਿਵਨੈਸ ਨਾਲ ਕੈਨੇਡੀਅਨ ਰਾਈਟਸ, ਕੈਨੇਡੀਅਨ ਚਾਰਟਰ ਆਫ ਰਾਈਟਸ ਦੀ ਵਜ਼ਾਹਤ ਕੀਤੀ ਹੈ ਤੇ ਉਹ ਜਗਮੀਤ ਸਿੰਘ ਹੈ। ਔਰ ਜਗਮੀਤ ਸਿੰਘ ਨੂੰ ਵੀ ਜਿਹੜਾ ਉਹ ਡਿਊਟੀ ਟੂ ਵਾਰ ਨੋਟਿਸ ਮਿਲ ਗਿਆ ਸੀ, ਉਹਨੂੰ ਵੀ ਮਾਰਨ ਦਾ ਏਜੰਡਾ ਇਹਨਾਂ ਦਾ ਸੀ। ਸੋ ਮੈਂ ਸਮਝਦਾ ਵੀ ਇਹਦੇ 'ਚ ਫੇਲਿਅਰ ਸਾਡੀ ਨਾਲੋਂ ਵੀ ਜ਼ਿਆਦਾ ਸਿਸਟਮ ਦੀ। ਔਰ ਜਿੱਦਨ ਕਾਰਨੀ ਬਣਿਆ ਸੀ ਉਦੋਂ ਹੀ ਨਜ਼ਰ ਆ ਰਿਹਾ ਸੀ ਵੀ ਇਹ ਬੈਂਕਰ ਹੈ,
ਇਹ ਵੀ ਕੁਝ ਇਸ ਕਿਸਮ ਦਾ ਸਾਹਮਣੇ ਆਇਆ ਕਿ ਇਹਦਾ ਲੜਕਾ ਕਿਸੇ ਇੰਡੀਅਨ ਜਾਂ ਦੂਸਰੀ ਫਰਮ ਲਈ ਕੰਮ ਕਰਦਾ ਹੈ ਪ੍ਰੋਮੀਨੈਂਟਲੀ, ਜਿਹਨੂੰ ਅਸੀਂ ਇਹ ਕਹਿੰਦੇ ਹਾਂ ਕਿ ਕਲੈਸ਼ ਆਫ ਇੰਟਰਸਟ ਹੈ ਜਿਹੜਾ ਇਹਨਾਂ ਦਾ ਜੁੜਿਆ ਹੋਇਆ। ਸੋ ਆਪਣੀ ਨੀਤੀ ਵੀ ਪਲੱਸ ਜਿਹੜੀ ਇਸ ਵੇਲੇ ਐਂਟਾਈ ਇਮੀਗ੍ਰੈਂਟ ਵੇਵ ਪ੍ਰੈਜ਼ੀਡੈਂਟ ਟਰੰਪ ਦੇ ਆਉਣ ਤੋਂ ਬਾਅਦ ਅਮਰੀਕਾ, ਕੈਨੇਡਾ ਸਮੇਤ ਯੂਰਪ ਦੇ ਵਿੱਚ ਚੱਲੀ ਹੋਈ ਹੈ, ਉਸਨੇ ਵੀ ਇਸ ਇਸ਼ੂ ਨੂੰ ਕਿਤੇ ਨਾ ਕਿਤੇ ਡਾਇਲੂਟ ਕੀਤਾ ਹੈ। ਔਰ ਥਰਡਲੀ ਮੈਨੂੰ ਲੱਗਦਾ ਹੈ ਵੀ ਵਿਦਨ, ਕਿਉਂਕਿ ਟਰੰਪ ਨੇ ਜਿਵੇਂ ਕੈਨੇਡਾ ਨੂੰ ਹੈਡ ਔਨ ਲਿਆ ਟੈਰਿਫ ਦੇ ਮੁੱਦੇ ਤੇ, ਇਕਨੋਮਿਕਲ ਕਰੰਚ ਵੀ ਹੈ ਕੈਨੇਡਾ ਦੇ ਵਿੱਚ, ਸੋ ਉਹਨਾਂ ਨੂੰ ਲੱਗਦਾ ਹੈ ਕਿ ਵੀ ਜੇ ਭਾਰਤ ਦੀ ਮਾਰਕੀਟ ਖੁੱਲਦੀ ਹੈ, ਹਾਲਾਂਕਿ ਭਾਰਤ ਨਾਲ ਬਹੁਤ ਜ਼ਿਆਦਾ ਕੈਨੇਡਾ ਦੀ ਆਪਣੀ ਇਕਨੋਮੀ ਬਹੁਤ ਸਟਰੋਂਗ ਰਹੀ ਹੈ, ਲੇਕਿਨ ਇਹ ਸਾਰਾ ਜਿਹੜਾ ਮਲਟੀਪਲ ਫੈਕਟਰਸ ਨੇ ਜਿਹਦੇ ਥੱਲੇ ਕੈਨੇਡਾ ਨੇ ਅਲਟੀਮੇਟਲੀ ਜਿਹੜੀ ਗੱਲ ਬਾਰਗੇਨਿੰਗ ਚਿਪ ਲਫ਼ਜ਼ ਹੈ ਉਹ ਸਿੱਖਾਂ ਨੂੰ ਇਸਤੇਮਾਲ ਕੀਤਾ। ਅਮਰੀਕਾ ਦੇ ਹਵਾਲੇ ਨਾਲ ਤੁਸੀਂ ਹੋਰ ਕੋਈ ਇਹਦੇ ਚ ਕੁਝ ਕਹਿਣਾ ਚਾਹੋਗੇ? ਜੀ ਬਿਲਕੁਲ ਹੀ। ਤੁਸੀਂ ਪਹਿਲਾਂ ਅਮਰੀਕਾ ਵਾਲੀ ਆਪਾਂ ਗੱਲ ਕਰ ਲਈ, ਉਹ ਤੋਂ ਬਾਅਦ ਮੈਂ ਜਾਂਦੇ ਜਾਂਦੇ ਫਿਰ ਮੇਰਾ ਸਵਾਲ ਜਿਹੜਾ ਮੇਰੇ ਦਿਮਾਗ 'ਚ ਆ ਰਿਹਾ ਸੀ ਮੈਂ ਜ਼ਰੂਰ ਤੁਹਾਨੂੰ ਪੁੱਛੂੰਗਾ ਜੀ। ਦੇਖੋ, ਅਮਰੀਕਾ ਦੇ ਹਵਾਲੇ ਨਾਲ ਮੈਂ ਸਮਝਦਾ ਹਾਂ ਵੀ ਡਾਕਟਰ ਜਸਮੀਤ ਬੈਂਸ ਨੇ ਇਸ ਤੋਂ ਪਹਿਲਾਂ ਬੜੀ ਕਾਮਯਾਬੀ ਨਾਲ ਨਵੰਬਰ 84 ਨੂੰ ਸਿੱਖ ਜੈਨੋਸਾਈਡ ਰੈਕਗਨਾਈਜ਼ ਕਰਾਉਣ ਵਾਲਾ ਮਤਾ ਪਾਸ ਕਰਵਾਇਆ, ਪਰ ਉਹਦੇ ਲਈ ਕੋਈ ਗਵਰਨਰ ਦੀ ਕੰਸੈਂਟ ਜ਼ਰੂਰੀ ਨਹੀਂ ਸੀ। ਔਰ ਇਹ ਉਹਨਾਂ ਨੇ ਤੰਜ ਵੀ ਕੀਤੀ ਜਦੋਂ ਹੁਣ ਇਹ ਗਵਰਨਰ ਨੇ ਵੀਟੋ ਕੀਤਾ। ਉਹਨਾਂ ਨੇ ਕਿਹਾ ਵੀ ਥੈਂਕ ਗॉड ਕਿ ਉਸ ਮਤੇ ਤੇ ਗਵਰਨਰ ਦੇ ਸਿਗਨੇਚਰ ਦੀ ਲੋੜ ਨਹੀਂ ਸੀ। ਦੇਖੋ, ਦੋ ਗੱਲਾਂ ਸਮਝਣ ਵਾਲੀਆਂ ਨੇ। ਜੇ ਤੁਸੀਂ ਟ੍ਰੈਡੀਸ਼ਨਲੀ ਡੈਮੋਕ੍ਰੈਟਿਕ ਪਾਰਟੀ ਅਮਰੀਕਾ ਦੀ, ਲਿਬਰਲ ਪਾਰਟੀ ਕੈਨੇਡਾ ਦੀ ਔਰ ਲੇਬਰ ਪਾਰਟੀ ਯੂਕੇ ਦੀ ਦੇਖੋ, ਇਹ ਟ੍ਰੈਡੀਸ਼ਨਲੀ ਪ੍ਰੋ ਇੰਡੀਆ ਨੇ। ਹਮੇਸ਼ਾ ਇਹਨਾਂ ਦਾ ਟ੍ਰੈਂਡ ਉਸ ਪਾਸੇ ਰਿਹਾ ਹੈ। ਹਿੰਦੂ ਵੀ ਵੱਡੀ ਗਿਣਤੀ 'ਚ ਦਾ ਹਿੱਸਾ ਨੇ, ਔਰ ਅਮਰੀਕਾ 'ਚ ਵੀ, ਕਿਉਂਕਿ ਜਿਹੜਾ ਗਵਰਨਰ ਹੈ ਇਹ ਐਸਪੀਰੈਂਟ ਵੀ ਹੈ ਪ੍ਰੈਜ਼ੀਡੈਂਟ ਦਾ ਹੀ ਰਨ ਕਰਨ 'ਚ। ਹਿੰਦੂ ਤੋਂ ਵੀ ਆਰਗੇਨਾਈਜੇਸ਼ਨਾਂ ਖੁੱਲਾ ਪੈਸਾ ਵੀ ਦਿੰਦੀਆਂ ਨੇ। ਔਰ ਮੈਂ ਸਮਝਦਾ ਵੀ ਇਹ ਸਾਡੀ ਕਾਮਯਾਬੀ ਹੈ ਕਿ ਵੀ ਈਵਨ ਡਾਕਟਰ ਬੈਂਸ ਔਰ ਉਹਨਾਂ ਦੀਆਂ ਸਾਥਣਾਂ ਅਸੈਂਬਲੀ ਵੂਮਨ ਨੇ ਇੰਨੀ ਪਾਵਰ ਜੁਟਾਈ ਕਿ ਯੂਨੈਨਿਮਸਲੀ ਇਹ ਪਾਸ ਹੋਇਆ। ਇਹਦਾ ਇਹੀ ਫੇਟ ਹੋਣਾ ਸੀ। ਹੁਣ ਅਸੀਂ ਫੈਡਰਲ ਲੈਵਲ ਦੇ ਉੱਤੇ ਐਕਸਪੈਕਟ ਕਰਦੇ ਹਾਂ ਕਿ ਫੈਡਰਲ ਲੈਜਿਸਲੇਸ਼ਨ ਇਸ ਦੇ ਉੱਤੇ ਆਏਗਾ। ਬਿਲਕੁਲ ਜੀ। ਡਾਕਟਰ ਸਾਹਿਬ, ਮੇਰਾ ਸਵਾਲ ਇਹੀ ਹੈ, ਮੈਂ ਮਤਲਬ ਜੋ ਮੈਨੂੰ ਲੱਗ ਰਿਹਾ ਵੀ ਜਦੋਂ ਜਿਹੜਾ ਐਕਟਿਵਿਜ਼ਮ ਦੀ ਗੱਲ ਹੁੰਦੀ ਆ, ਸਿੱਖ ਐਕਟਿਵਿਜ਼ਮ ਦੀ ਗੱਲ ਹੁੰਦੀ ਆ, ਤਾਂ ਸਿੱਖਾਂ ਦੇ ਵਿੱਚ, ਜਿਵੇਂ ਖਾਸ ਤੌਰ ਤੇ ਮੈਂ ਕੈਨੇਡਾ ਦੇ ਵਿੱਚ ਦੇਖ ਰਿਹਾ ਹਾਂ ਕਿ ਜਿਹੜੀ ਪੋਲੀਟੀਕਲ ਕਲਾਸ ਆ ਉਹ ਪ੍ਰੈਸ਼ਰ ਦੇ ਅੱਗੇ, ਅਸੀਂ ਜਾਣਦੇ ਹਾਂ ਕਿ ਜਾਂ ਤਾਂ ਪੈਸੇ ਦੇ ਅੱਗੇ ਜਾਂ ਪ੍ਰੈਸ਼ਰ ਦੇ ਅੱਗੇ, ਇਹਨਾਂ ਦੇ ਅੱਗੇ ਕੰਮ ਕਰਦੀ ਆ। ਤੇ ਸਿੱਖ ਸੰਦਰਭ ਦੇ ਵਿੱਚ ਸਿੱਖਾਂ ਵੀ ਮਤਲਬ ਕੋਈ ਜਿਹੜਾ ਪੋਲੀਟੀਕਲ ਪ੍ਰੈਸ਼ਰ ਵੀ ਜਿਸ ਤਰੀਕੇ ਦਾ ਬਣਾਇਆ ਜਾ ਸਕਦਾ ਆ, ਵੀ ਉਹ ਕੀ ਉਹ ਕੋਈ ਇਹੋ ਜਿਹੀਆਂ ਐਕਟੀਵਿਟੀਜ਼, ਕੋਈ ਇਹੋ ਜਿਹੇ ਜਿਹੜੇ ਪ੍ਰੋਗਰਾਮ ਆ ਵੀ ਉਹ ਸਿੱਖਾਂ ਨੂੰ ਆਰਗੇਨਾਈਜ਼ ਕਰਨੇ ਚਾਹੀਦੇ ਜਿਹਦੇ ਨਾਲ ਕਿ ਇਹ ਚੀਜ਼ ਅਸਟੈਬਲਿਸ਼ ਨਾ ਹੋ ਜੇ ਵੀ ਕੀ ਫਰਕ ਪੈਂਦਾ ਆ ਵੀ ਜੇ ਅਸੀਂ ਮਤਲਬ ਸਿੱਖਾਂ ਦੇ ਜਿਹੜੇ ਇਸ਼ੂਜ਼ ਆ ਉਹਨਾਂ ਨੂੰ ਬੈਕ ਬਰਨਰ ਤੇ ਕਰਕੇ ਤੇ ਆਪਣੇ ਟ੍ਰੇਡ ਦੀ ਗੱਲ ਅੱਗੇ ਤੋਰੀਏ ਜਾਂ ਪ੍ਰੋ ਇੰਡੀਆ ਸਟਾਂਸ ਲਈਏ, ਕਿਉਂਕਿ ਇੰਡੀਆ ਦੀਆਂ ਵੀ ਤਾਂ ਲੋਬੀ ਫਾਰਮਸ ਜਿਹੜੀਆਂ ਉਹ ਕੰਮ ਕਰ ਰਹੀਆਂ ਨੇ। ਚਾਹੇ ਉਹ ਹੁਣ ਅਨੀਤਾ ਆਨੰਦ ਦਾ ਅਸੀਂ ਦੇਖੀਏ ਵੀ ਉਹ ਪਹਿਲਾਂ ਮਤਲਬ ਜਿਹੜੇ ਥਿੰਕ ਟੈਂਕ ਦੇ ਰਾਹੀਂ ਕੰਮ ਕਰਕੇ ਜਿੱਥੇ ਹੁਣ ਪਹੁੰਚੀ ਆ, ਜੇ ਅੱਜ ਅਨੀਤਾ ਆਨੰਦ ਇੱਕ ਪੋਸਟ ਤੇ ਪਹੁੰਚੀ ਤਾਂ ਉਹ ਸਰਵ ਕਰ ਰਹੀ ਆ ਆਪਣੇ ਉਹਨਾਂ ਇੰਟਰਸਟ ਨੂੰ ਜਿੱਥੋਂ ਆਈ ਆ। ਪਰ ਸਿੱਖ ਪੋਲੀਟੀਸ਼ੀਅਨ ਜਿਹੜੇ ਆ ਉਹ ਇੰਨਾ ਕਾਮਯਾਬ ਨਹੀਂ ਹੁੰਦੇ ਨਜ਼ਰ ਆਏ ਆਪਣੀ ਕਮਿਊਨਿਟੀ ਦੇ ਇੰਟਰਸਟ ਸਰਵ ਕਰਨ ਦੇ ਵਿੱਚ। ਤੇ ਇਹਦੇ ਚ ਸਵਾਲ ਮੇਰਾ ਇਹੀ ਆ ਵੀ ਕੀ ਮਤਲਬ ਪ੍ਰੈਸ਼ਰ ਬਣਾਉਣ ਦੇ ਲਈ ਕੀ ਜਿਹੜਾ ਇਹ ਸਟੇਟਮੈਂਟਸ ਦੇ ਦੇਣੀਆਂ, ਬਿਆਨ ਦੇ ਦੇਣੇ, ਕਿ ਇਹ ਇਨਫ ਆ ਜਾਂ ਕੋਈ ਹੋਰ ਵੀ ਜਿਹੜੀ ਅਪਰੋਚ ਆ ਸਿੱਖਾਂ ਨੂੰ ਲੈਣੀ ਚਾਹੀਦੀ ਹੈ ਡਾਇਸਪੋਰਾ ਦੇ ਵਿੱਚ ਵੀ, ਜਿਹਦੇ ਨਾਲ ਕਿ ਜਿਹੜੀਆਂ ਸਰਕਾਰਾਂ ਆ ਉਹਨਾਂ ਨੂੰ ਘੱਟੋ ਘੱਟ ਅਕਾਊਂਟੇਬਲ ਤਾਂ ਬਣਾਇਆ ਜਾ ਸਕੇ। ਦੇਖੋ, ਸਿਆਸਤ ਦੇ ਵਿੱਚ ਵੋਟ ਤੇ ਨੋਟ ਇਹ ਦੋ ਕੀ ਨੇ। ਔਰ ਮੈਂ ਅੱਜ ਵੀ ਇੱਕ ਆਪਣੇ ਪ੍ਰੈਜੈਂਟੇਸ਼ਨ ਦੇ ਵਿੱਚ ਕਿਹਾ ਕਿ ਵੀ ਸਾਡੇ ਲੋਕ ਹੁਣ ਤੱਕ ਅਮਰੀਕਾ 'ਚ, ਮੈਨੂੰ ਪਤਾ ਹੈ ਵੀ ਜਦੋਂ ਤੱਕ ਇਹ ਟਰੰਪ ਵਾਲਾ ਇਮੀਗ੍ਰੈਂਟ ਇਸ਼ੂ ਨਹੀਂ ਆਇਆ, ਬਹੁਤ ਸਾਰੇ ਤਾਂ ਸਿਟੀਜ਼ਨਸ਼ਿਪ ਵੀ ਨਹੀਂ ਸੀ ਲੈਂਦੇ। ਉਹਨਾਂ ਨੂੰ ਸੀ ਵੀ ਗ੍ਰੀਨ ਕਾਰਡ ਨਾਲ ਆਉਣਾ ਜਾਣਾ ਬਣਿਆ ਰਹਿੰਦਾ ਹੈ, ਉਧਰ ਵੀ ਜ਼ਮੀਨ ਜਾਂ ਦੂਜਾ ਹੈ ਤੇ ਔਰ
ਤੇ ਜਿਹੜੇ ਬਣ ਵੀ ਜਾਂਦੇ ਸੀ ਉਹਨਾਂ ਲਈ ਵੋਟ ਪਾਉਣਾ ਕਦੇ ਅਹਿਮੀਅਤ ਵਾਲੀ ਗੱਲ ਨਹੀਂ ਰਹੀ। ਇਹ ਹੁਣ ਵੱਖਰੀ ਕਹਾਣੀ ਹੈ ਕਿ ਹੁਣ ਕਿਉਂਕਿ ਸਿਟੀਜ਼ਨਸ਼ਿਪ ਨੂੰ ਸਿਕਿਉਰ ਮੰਨਿਆ ਜਾ ਰਿਹਾ ਤੇ ਇਸ ਪਾਸੇ ਆਏ ਨੇ। ਸੋ ਮੈਂ ਸਮਝਦਾ ਹਾਂ ਵੀ ਜਿਨ੍ਹਾਂ ਦੇ ਨਾਲ ਸਾਡੀ ਟੱਕਰ ਹੈ ਉਹਨਾਂ ਦੇ ਪਿੱਛੇ ਹਕੂਮਤ ਵੀ ਖੜੀ ਹੈ, ਉਹਨਾਂ ਦੇ ਕੋਲ ਨੰਬਰ ਵੀ ਹੁਣ ਜ਼ਿਆਦਾ ਹੈ। ਕੈਨੇਡਾ 'ਚ ਵੀ ਤੁਹਾਨੂੰ ਹੈਰਾਨੀ ਨਹੀਂ ਹੋਣੀ ਚਾਹੀਦੀ ਕਿ ਹਿੰਦੂ ਪੋਪੂਲੇਸ਼ਨ ਸਿੱਖਾਂ ਨਾਲੋਂ ਜ਼ਿਆਦਾ ਹੋ ਚੁੱਕੀ ਹੈ, ਔਰ ਇਹ ਵੀ H1B ਵੀਜ਼ੇ ਦਾ ਫਾਇਦਾ ਚੁੱਕ ਕੇ ਟੱਬਰਾਂ ਦੇ ਟੱਬਰ ਆਏ ਹੋਏ ਨੇ। ਅਮਰੀਕਾ 'ਚ ਵੀ ਇਹੀ ਕਹਾਣੀ ਹੈ। ਸੌਫਟਵੇਅਰ ਦੀ ਇੰਡਸਟਰੀ 'ਚ ਜਿਹੜੇ ਵੱਡੇ ਵੱਡੇ CEO ਔਰ ਦੂਸਰੇ ਤਾਂ ਆਏ ਹੀ ਆਏ ਨੇ, ਬਹੁਤ ਸਾਰਿਆਂ ਨੇ ਆਪਣੀ ਪ੍ਰੋਗਰਾਮਿੰਗ ਔਰ ਦੂਸਰੇ ਲਿਖ ਕੇ ਸੌਫਟਵੇਅਰ ਦੇ ਥੱਲੇ ਬਹੁਤ ਮਨੀ ਬਣਾਈ ਹੈ। ਔਰ ਇੰਡੀਅਨ ਸਟੇਟ ਵੱਲੋਂ ਉਹਨਾਂ ਦੀਆਂ ਆਰਗੇਨਾਈਜ਼ਡ ਲੌਬਿੰਗ ਫਰਮਸ ਵੀ, ਪਲੱਸ ਬਲੈਕ ਮਨੀ ਜਿਹੜੀ ਇਹਨਾਂ ਨੂੰ ਦਿੱਤੀ ਜਾਂਦੀ ਹੈ ਲੌਬੀ ਦੇ ਨਾਂ ਥੱਲੇ। ਅਮਰੀਕਾ 'ਚ ਲਲਿਤ ਗਾਦੀਆ ਔਰ ਦੂਸਰੇ ਸਕੈਂਡਲ ਵੀ ਹੋਏ ਕਿ ਕਿਵੇਂ ਇੰਡੀਅਨ ਐਮਬੈਸੀ ਇਨਵੋਲਵ ਸੀ, ਜਿਹੜੀ ਇਲੈਕਸ਼ਨਾਂ ਦੇ ਮੌਕੇ ਫੰਡ ਰੇਜ਼ਿੰਗ ਕਰਨ ਦੇ ਲਈ। ਜੇ ਕੋਈ ਹੋਟਲ ਹੈ ਕਿਸੇ ਹਿੰਦੂ ਤਵੀ ਦਾ 20 EMPLOYE ਨੇ ਤੇ ਉਹਨਾਂ ਤੋਂ $1000 ਵੇਟਰਾਂ ਤੋਂ ਡੋਨੇਟ ਕਰਾ ਦਿੱਤਾ, ਬਾਅਦ 'ਚ ਉਹਨਾਂ ਨੂੰ ਕੈਸ਼ ਦੇ ਦਿੱਤਾ। ਅਮਰੀਕਾ 'ਚ ਇੱਕ ਵੱਡਾ ਕੇਸ ਹੋਇਆ ਸੀ ਜਿਹਦੇ 'ਚ ਫਿਰ 2 ਡਿਪਲੋਮੈਟ ਇੰਡੀਆ ਦੇ ਕੱਢੇ ਗਏ ਸੀ। ਸੋ ਅਸੀਂ ਸਮਝਦੇ ਹਾਂ ਵੀ ਸਾਨੂੰ ਆਰਗੇਨਾਈਜ਼ ਹੋਣ ਦੀ ਲੋੜ। ਔਰ ਸੈਕੰਡ ਪਾਰਟ, ਤੁਸੀਂ ਕਦੇ ਅਮਰੀਕਨ ਕਾਂਗਰਸਮੈਨਾਂ ਦੇ ਜਾਂ ਕੈਨੇਡਾ ਦੇ ਵਿੱਚ ਮੈਂਬਰ ਪਾਰਲੀਮੈਂਟ ਦੇ ਜਾਓ, 60-70% ਹਿੰਦੂ ਤੋਂ ਵੀ ਬੱਚੇ ਜਿਹੜੇ ਨੇ ਉਹਨਾਂ ਦਾ ਸਰਵ ਕਰ ਰਹੇ ਹੋਣਗੇ ਲੈਜਿਸਲੇਚਰ ਅਸਿਸਟ ਇੰਟਰਨੀਜ਼। ਪਹਿਲਾਂ ਇੰਟਰਨੀਜ਼ ਤੋਂ ਬਾਅਦ ਜੌਬ ਮਾਰਕੀਟ ਦੇ ਵਿੱਚ ਵੀ ਉਹ ਆਉਂਦੇ ਨੇ। ਸਾਡੀ ਸਮ ਹੋ ਜਿਹੜੇ ਸਾਡੇ ਪੜ੍ਹ ਲਿਖ ਵੀ ਜਾਂਦੇ ਨੇ, ਪਹਿਲਾਂ ਤਾਂ ਯੂਨੀਵਰਸਿਟੀ ਐਜੂਕੇਸ਼ਨ ਜਾਂ ਦੂਜੀ ਪਹਿਲੀ ਜਨਰੇਸ਼ਨ ਕੋਲ ਕੀ ਦੂਜੀ ਕੋਲ ਵੀ ਨਹੀਂ ਸੀ। ਹੁਣ ਜਿਹੜੇ ਹੈ ਵੀ ਨੇ ਅਲਟੀਮੇਟਲੀ ਉਹ ਆਪਣੇ ਮਾਂ-ਬਾਪ ਦੀ ਐਸਟੈਬਲਿਸ਼ ਜਿਹੜਾ ਕਾਰੋਬਾਰ ਹੈ, ਕੋਈ ਟਰਾਂਸਪੋਰਟ ਹੈ, ਕੋਈ ਗੈਸ ਸਟੇਸ਼ਨ ਨੇ, ਕੋਈ ਦੂਜੇ ਨੇ, ਉਹਨਾਂ 'ਚ ਆਉਂਦੇ ਨੇ। ਉਹ ਗਵਰਨਮੈਂਟ ਜੌਬ ਇੱਕ ਪੈਸੇ ਦੀ ਦੌੜ ਵੀ ਹੈ, ਜਿਹਦਾ ਇੱਕ ਵੱਡਾ ਕਾਰਨ ਹੈ ਕਿ ਵੀ ਸਾਡਾ ਕੋਈ ਵਿਰਲਾ ਹੀ ਜਗਮੀਤ ਸਿੰਘ ਵਰਗਾ ਜਾਂ ਉਹਦਾ ਬ੍ਰਦਰ ਜਿਵੇਂ ਪੈਸ਼ਨੇਟ ਨੇ, ਕੈਪੇਬਿਲਿਟੀ ਵੀ ਹੈ। ਸੈਕੰਡਲੀ ਜਿਹੜੇ ਆਉਂਦੇ ਵੀ ਨੇ ਥੋੜੇ ਬਹੁਤ, ਜੇ ਤੁਸੀਂ ਕੈਨੇਡਾ ਦੇ ਹਵਾਲੇ ਨਾਲ ਦੇਖੋ ਕਿ ਵੈਰੀ ਫਿਊ ਟੈਲੈਂਟਡ ਹੁੰਦੇ ਨੇ, ਬਹੁਤੇ ਬਿਲੋ ਐਵਰੇਜ ਹੁੰਦੇ ਨੇ, ਉਹ ਆਪਣੇ ਕੰਪਲੈਕਸ ਦੇ ਮਾਰੇ ਹੁੰਦੇ ਨੇ। ਇਹ ਕਪਲ ਆਫ ਫੈਕਟਰਸ ਇਹਦੇ 'ਚ ਜੁੜੇ ਹੋਏ ਨੇ। ਥਰਡਲੀ ਜਿਹੜਾ ਧਨਾੜ ਸਿੱਖ ਹੈ, ਮੈਂ ਬਾਰ-ਬਾਰ, ਹਾਲਾਂ ਮੈਂ ਲਾਈਨ ਨਹੀਂ ਖਿੱਚਣਾ ਚਾਹੁੰਦਾ, ਸਿੱਖੀ ਨੇ ਕੋਈ ਅਮੀਰਾਂ ਲਈ ਦਰਵਾਜ਼ੇ ਬੰਦ ਨਹੀਂ ਕੀਤੇ ਹੋਏ, ਪਰ ਮੈਨੂੰ ਇਹ ਲੱਗਦਾ ਹੈ ਕਿ ਵੀ ਉਹ ਇਸ ਨੇ ਕਿ ਸਾਨੂੰ ਕੋਈ ਕਮਿਊਨਲ ਨਾ ਕਹਿ ਦੇ, ਸਾਨੂੰ ਕੋਈ ਫੈਨੇਟਿਕ ਨਾ ਕਹਿ ਦੇ। ਉਹ ਜੇ ਆਉਣਗੇ ਵੀ ਇਸ ਪਾਸੇ ਤੇ ਉਹ ਆਪਣੇ ਆਪ ਨੂੰ ਬੜਾ ਨਿਊਟਰਲ ਜਿਹਾ ਹੋ ਕੇ ਪ੍ਰੈਜ਼ੈਂਟ ਕਰਨ ਦੀ ਕੋਸ਼ਿਸ਼ ਕਰਨਗੇ, ਜਦੋਂ ਕਿ ਜਿਹੜਾ ਪ੍ਰੈਕਟਿਸਿੰਗ ਹਿੰਦੂ ਨਹੀਂ ਵੀ ਹੈ, ਹਿੰਦੂ ਤਵੀ, ਉਹ ਜਦੋਂ ਸਿੱਖਾਂ ਦਾ ਇਸ਼ੂ ਆਉਂਦਾ ਹੈ ਉਹਦੇ ਵਿਚਲਾ ਐਂਟਾਈ ਸਿੱਖ ਜਿਹੜਾ ਐਲੀਮੈਂਟ ਹੈ ਉਹ ਆਊਟ ਹੁੰਦਾ। ਔਰ ਉਹਦੇ 'ਚ ਇੰਡੀਅਨ ਨੈਸ਼ਨਲਿਜ਼ਮ, ਭਾਵੇਂ ਉਹ ਵਿਸਕੀ ਡਰਿੰਕਿੰਗ ਜਾਂ ਕਲੱਬ ਗੋਇੰਗ ਉਹਨਾਂ ਦੇ ਮੁੰਡੇ ਕੁੜੀਆਂ ਵੀ ਨੇ, ਉਹ ਉਸ ਮਾਮਲੇ ਦੇ ਵਿੱਚ ਪੂਰੇ ਨੈਸ਼ਨਲਿਸਟ ਰੂਪ ਬਣ ਜਾਂਦੇ ਨੇ। ਸੋ ਇਹ ਕਪਲ ਆਫ ਫੈਕਟਰਸ ਨੇ, ਸਾਨੂੰ ਦੇਖਣਾ ਪਵੇਗਾ। ਇਹ ਨਹੀਂ ਹੈ ਕਿ ਸਾਡੀ ਸਕਸੈਸ ਨਹੀਂ ਹੈ। ਅਮਰੀਕਾ 'ਚ 1950s ਦੇ ਵਿੱਚ ਦਲੀਪ ਸਿੰਘ ਸੌਂਧ ਪਹਿਲਾ ਕਾਂਗਰਸਮੈਨ ਜਿਹੜਾ PhD ਵੀ ਸੀ, ਵੋਕਲ ਸਪੀਕਰ ਸੀ, ਕਾਂਗਰਸ ਟ੍ਰੈਂਡ ਸੈਟਰ ਸੀ। ਜਾਂ ਜਿਵੇਂ ਮੈਂ ਜਗਮੀਤ ਸਿੰਘ ਦੇ ਹਵਾਲੇ ਨਾਲ ਇਸ ਲਈ ਗੱਲ ਕਰਦਾ ਕਿ ਜਿਹੜੀਆਂ ਪ੍ਰਾਈਮ ਮਿਨਿਸਟਰੀਅਲ ਡਿਬੇਟਸ ਹੋਈਆਂ, ਉਹ ਪ੍ਰਾਈਮ ਮਿਨਿਸਟਰ ਮੈਟੀਰੀਅਲ ਹੈ ਜਦੋਂ ਆਪਣੀ ਪ੍ਰੈਜ਼ੈਂਟੇਸ਼ਨ ਔਰ ਦੂਸਰਾ ਦਿੰਦਾ, ਔਰ ਕੋਈ ਕੰਪਲੈਕਸ ਨਹੀਂ ਅਸਰਟ ਕੀਤਾ ਹੈ। ਔਰ ਇਵੇਂ ਹੀ ਅਸੀਂ ਹੋਪ ਕਰਦੇ ਹਾਂ ਕਿ ਆਉਣ ਵਾਲੇ ਪੀਰੀਅਡ 'ਚ ਜਿਹੜਾ ਉਹ ਸਾਡਾ ਪ੍ਰੈਸ਼ਰ ਜਿਹਦੇ ਥੱਲੇ, ਔਰ ਇਹਦੇ 'ਚ ਅਨਫੋਰਚੂਨੇਟਲੀ ਗੁਰਦੁਆਰਿਆਂ ਦਾ ਰੋਲ ਬਹੁਤ ਨਖਿੱਧ ਰੋਲ ਹੈ। ਉਹਨਾਂ 'ਚੋਂ ਤੁਹਾਨੂੰ ਕੋਈ ਵੀ ਨਾ ਤੁਸੀਂ ਕੌਮੀ ਪੱਖ ਤੋਂ ਕੋਈ ਬਹੁਤਾ ਉਹਨਾਂ 'ਚੋਂ ਕੱਢ ਸਕਦੇ ਹੋ। ਸਾਡਾ ਇੱਕ ਵੱਡਾ ਹਿੱਸਾ ਜਿਹੜਾ ਹੈ ਉਹ ਰਿਚੁਅਲਿਸਟਿਕ ਪ੍ਰੈਕਟਿਸਿਸ ਦੇ ਵਿੱਚ ਤਾਂ ਆਪਣੇ ਆਪ ਨੂੰ ਜਿਹੜਾ ਉਹ ਕੰਫਰਟੇਬਲ ਮਹਿਸੂਸ ਕਰਦਾ ਹੈ, ਪਰ ਕੋਈ ਵੀ ਜਿਹੜਾ ਐਕਟਿਵਿਜ਼ਮ ਦਾ ਪਾਰਟ ਹੈ, ਨਾ ਉਹਨੂੰ ਕਮੇਟੀਆਂ ਇਨਕਰੇਜ ਕਰਨਾ ਚਾਹੁੰਦੀਆਂ ਨੇ, ਨਾ ਬਹੁਤ ਵਾਰ ਸਾਰੇ ਮਾਮਲੇ ਜੀਵਨ ਸਾਡੀਆਂ ਫੈਮਿਲੀਜ਼ ਦੇ ਵਿੱਚ ਵੀ ਜਿਹੜੇ ਬੱਚੇ ਬੱਚੀਆਂ ਇਸ ਪਾਸੇ ਨੇ, ਉਹਨਾਂ ਨੂੰ ਬਹੁਤ ਘੱਟ ਪੇਰੈਂਟਸ ਨੇ ਜਿਹੜੇ ਐਨਕਰੇਜ ਕਰ ਰਹੇ ਹੁੰਦੇ ਨੇ। ਪਰ ਇਸ ਦੇ ਉਲਟ ਜੇ ਤੁਸੀਂ ਲਿਟਰੇਸੀ ਲੈਵਲ, ਐਜੂਕੇਸ਼ਨ, ਔਰ ਈਵਨ ਅਮਰੀਕਾ ਦੇ ਵਿੱਚ ਤੁਸੀਂ ਦੇਖੋ, ਜੇ ਹੁਣ ਉਹਨਾਂ ਦਾ ਰਾਮਾਸਵਾਮੀ ਤੱਕ ਵਾਈਸ ਪ੍ਰੈਜ਼ੀਡੈਂਟ ਤੱਕ ਪਹੁੰਚ ਜਾਂਦਾ ਹੈ, ਜਿਹੜਾ ਉਸ ਪ੍ਰੈਜ਼ੀਡੈਂਸ਼ੀਅਲ ਪ੍ਰਾਇਮਰੀ ਲੜਦਾ ਹੈ ਔਰ ਏਬਲੀ ਉਹ ਡੀਲ ਕਰਦਾ ਸਿਚੁਏਸ਼ਨ ਨੂੰ। ਔਰ ਈਵਨ ਹੁਣ ਵਾਈਸ ਪ੍ਰੈਜ਼ੀਡੈਂਟ ਦੀ ਵਾਈਫ ਜੇ ਇਸ ਪਾਸੇ ਹੈ ਤੇ ਉਹ ਜਦੋਂ ਤੁਸੀਂ ਉਹਨਾਂ ਦਾ ਪਾਰਟ ਦੇਖੋਗੇ, ਜਾਂ ਜਿਵੇਂ ਉਹਨਾਂ ਨੇ
ਜਿਹੜੀ ਉਹ ਕਨਵਰਟ ਕੀਤੀ ਹਿੰਦੂਆਂ, ਉਹਨੂੰ ਹਿੰਦੂ ਬਣਾਇਆ, ਔਰ ਹੁਣ ਉਹਦੇ ਥੱਲੇ 18-19 ਇੰਟੈਲੀਜੈਂਸ ਏਜੰਸੀਆਂ, ਤੁਲਸੀ ਗੈਬਰਟ, ਔਰ ਦੂਸਰੇ ਪਾਸੇ ਈਵਨ ਕਾਸ਼ ਪਟੇਲ ਵਰਗੇ ਲੋਕ ਵੀ ਜਿਹੜੇ ਨਾ, ਜਿਨ੍ਹਾਂ ਨੂੰ ਚੱਜ ਨਾਲ ਉਹ ਅੰਗਰੇਜ਼ੀ ਵੀ ਨਹੀਂ ਬੋਲਣੀ ਆਉਂਦੀ ਸੀ ਇੱਕ ਜ਼ਮਾਨੇ। ਸੋ ਉਹ ਸਿਸਟਮ ਦੇ ਵਿੱਚ ਵੜੇ ਨੇ, ਪਰ ਅਸੀਂ ਲੈ ਦੇ ਕੇ ਅਜੇ ਵੀ ਬਹੁਤ ਸਾਰੀ ਸਾਡੇ ਲਈ ਗੁਰਦੁਆਰਾ ਸਟੇਜ ਜਾਂ ਗੁਰਦੁਆਰਾ ਪਲੇਟਫਾਰਮ ਮਾਈਕ ਦੇ ਦੁਆਲੇ ਘੁੰਮਣਾ ਉਹ ਜ਼ਿਆਦਾ ਅਹਿਮੀਅਤ ਵਾਲਾ ਲੱਗਦਾ। ਉਹਦੇ ਲਈ ਅਸੀਂ ਕਾਫੀ ਤਰੱਦਦ ਕਰਦੇ ਹਾਂ, ਕਾਫੀ ਝੂਠ ਸੱਚ ਵੀ ਬੋਲਦੇ ਹਾਂ, ਪਰ ਪੋਲੀਟੀਕਲ ਅਰੀਨਾ ਦੇ ਵਿੱਚ ਨਾ ਸਾਡੀ ਵਾਸਟ ਮੈਜੋਰਿਟੀ ਉਸ ਲੈਵਲ ਦੇ ਉੱਤੇ, ਜਿਹੜੀ ਹਾਲਾਂ ਅਮਰੀਕਾ ਜਿਵੇਂ 50 ਕਾਂਗਰੈਸ਼ਨਲ ਸਿੱਖ ਕਾਕਸ ਦੇ ਮੈਂਬਰ ਨੇ, ਉਹਦੇ ਥੱਲੇ ਵੀ ਕੰਸਿਸਟੈਂਟ ਲੌਬੀ ਮਿਹਨਤ ਹੈ। ਪਰ ਜੇ ਇਹ ਕਹੀਏ ਕਿ ਵੀ ਕੁੱਲ ਮਿਲਾ ਕੇ ਸਾਡੀ ਪੋਲੀਟੀਕਲ ਦਿਲਚਸਪੀ ਬਹੁਤ ਜ਼ਿਆਦਾ ਹੈ, ਜਾਂ ਅਸੀਂ ਆਉਣ ਵਾਲੇ ਪੀਰੀਅਡ 'ਚ ਇੱਕ, ਹਾਲਾਂਕਿ ਮਾਈਨੋਰਿਟੀ ਵੀ ਹੈ, ਲੇਕਿਨ ਸਾਡੇ ਲਈ ਇਹ ਸਿੱਖਣ ਵਾਲੀ ਗੱਲ ਹੈ ਕਿ ਯਹੂਦੀਆਂ ਨੇ ਆਪਣੇ ਆਪ ਨੂੰ ਕਿਵੇਂ, ਯਹੂਦੀਆਂ ਦੀ ਕੁੱਲ ਪੋਪੂਲੇਸ਼ਨ ਸਾਡੇ ਨਾਲੋਂ ਅੱਧੀ ਹੈ, ਅਸੀਂ 35 ਮਿਲੀਅਨ ਹੈ, 14-15 ਮਿਲੀਅਨ ਤੋਂ ਜ਼ਿਆਦਾ ਨਹੀਂ। ਔਰ ਲੇਕਿਨ ਉਹਨਾਂ ਨੇ ਵੀ ਓਵਰ ਏ ਪੀਰੀਅਡ ਆਫ ਟਾਈਮ ਵਿਦਨ ਦਾ ਸਿਸਟਮ ਵੜ ਕੇ ਆਪਣੀ ਅਹਿਮੀਅਤ ਨੂੰ ਬਣਾਇਆ। ਇਵੇਂ ਹੀ ਹੋਰ ਸਟਰੋਂਗਰ ਲੌਬੀ ਆਰਮੀਨੀਅਨਸ ਨੇ, ਉਹਨਾਂ ਦੇ ਸਟਰੋਂਗ ਲੌਬੀ ਗਰੁੱਪ ਨੇ। ਸੋ ਸਾਨੂੰ ਇਸ ਲਾਈਨ ਦੇ ਉੱਤੇ ਗੰਭੀਰਤਾ ਨਾਲ ਸੋਚਣਾ ਹੋਏਗਾ ਕਿ ਬਹੁਤ ਵਾਰ ਅਸੀਂ ਇੱਕ ਸਕਸੈਸ ਦੇ ਨੇੜੇ ਲੱਗਦਾ, ਜਿਵੇਂ ਤੁਸੀਂ ਠੀਕ ਕਿਹਾ ਕਿ 2 ਸਾਲ ਦੇ ਵਿੱਚ ਇਹ ਮਾਹੌਲ ਬਣਿਆ ਸੀ, ਲੇਕਿਨ ਅਸੀਂ ਹੁਣ ਇਵੇਂ ਕਈਆਂ ਨੂੰ ਲੱਗਦਾ ਕਿ ਭਾਈ ਇਹ ਤਾਂ ਕੁਝ ਵੀ ਨਹੀਂ ਇਹਦੇ ਚੋਂ ਨਿਕਲਿਆ। ਹਾਲਾਂਕਿ ਪਹਿਲਾਂ ਵੀ ਇਹ ਪਤਾ ਹੁੰਦਾ ਵੀ ਇਨ ਦਾ ਐਂਡ ਵੈਸਟਡ ਇੰਟਰਸਟ, ਪੋਲੀਟੀਕਲ ਇੰਟਰਸਟ ਇਹੀ ਸਕ੍ਰਿਪਟ ਰਾਈਟ ਕਰਦੇ ਨੇ। ਪਰ ਮੈਂ ਸਮਝਦਾ ਵੀ ਸਾਨੂੰ ਜਿਹੜਾ ਨਿਰਾਸ਼ ਹੋਣ ਦੀ ਲੋੜ ਨਹੀਂ ਹੈ। ਫਿਰ ਵੀ ਕੁਝ ਹਾਲਤਾਂ 'ਚ ਅਸੀਂ ਬਿਯੋਂਡ ਵੇਟ ਵੀ ਪਲੇ ਕਰਦੇ ਹਾਂ, ਜਿਵੇਂ ਮੈਂ ਅੱਜ ਵੀ ਡਿਸਕਸ ਕਰ ਰਿਹਾ ਸੀ ਕਿ ਹੁਣ ਜੇ ਮਮਦਾਨੀ ਨਿਊਯਾਰਕ ਦੀ ਮੇਅਰ ਰੇਸ ਦੇ ਵਿੱਚ ਇਸ ਵੇਲੇ ਵਿਨਿੰਗ ਪੋਜੀਸ਼ਨ 'ਚ ਲੱਗਦਾ, 4 ਨਵੰਬਰ ਨੂੰ ਵੋਟਾਂ ਪੈਣੀਆਂ ਨੇ, ਤੇ ਜਦੋਂ ਟ੍ਰਾਂਸਨੈਸ਼ਨਲ ਰਿਪਰੈਸ਼ਨ ਹੋਇਆ, ਇਹ ਹੁਣ ਵੀ ਅਸੈਂਬਲੀ ਮੈਨ ਹੈ, 9 ਹੋਰ ਅਸੈਂਬਲੀ ਮੈਨਾਂ ਦੇ ਨਾਲ ਜਿਹੜਾ ਪਾਵਰਫੁਲ ਲੈਟਰ ਉਹਨੇ ਗਵਰਨਰ ਨੂੰ ਲਿਖਿਆ, ਉਹਦੀ ਤੁਸੀਂ ਸਕ੍ਰਿਪਟ ਦੇਖੋ ਤੇ ਉਹਦੇ 'ਚ ਬਿਲਕੁਲ ਮੋਦੀ ਨੂੰ, ਇੰਡੀਆ ਨੂੰ ਗੁਨਾਹਗਾਰ ਸਾਬਤ, ਉਹਨਾਂ 'ਚੋਂ 10 'ਚੋਂ ਕੋਈ ਵੀ ਸਿੱਖ ਨਹੀਂ ਹੈ, ਲੇਕਿਨ ਬਿਹਾਈਂਡ ਦਾ ਸੀਨ ਜਿਨ੍ਹਾਂ ਨੇ ਇਹਦੇ ਤੇ ਕੰਮ ਕੀਤਾ। ਸੋ ਸਾਨੂੰ ਦੇਖਣਾ ਹੋਏਗਾ ਕਿਤੇ ਕਿਤੇ ਜਿੱਥੇ ਅਸੀਂ ਆਪਣੇ ਨੁਮਾਇੰਦੇ ਲਿਆ ਸਕੀਏ, ਪਰ ਇਹ ਇੱਕ ਲੌਂਗ ਟਰਮ ਪ੍ਰੋਜੈਕਟ ਹੈ, ਐਡਹੌਕਿਜ਼ਮ ਨਹੀਂ ਹੈ ਕਿ ਜੀ ਤੁਸੀਂ ਕਿਸੇ ਤੋਂ ਇੱਕ ਬਿਆਨ ਦਵਾਤਾ ਜਾਂ ਕਿਸੇ ਨੂੰ ਜਾਲੀ ਜਿਹੀ ਪੱਗ ਬੰਨ ਕੇ ਗੁਰਦੁਆਰੇ ਲੈ ਆਉਂਦਾ ਤੇ ਜਕਾਰਾ ਵਜਾਤਾ। ਜਿਸ ਕਿਸਮ ਦੀਆਂ ਆਪਟਿਕਸ ਸਾਡੇ ਲੋਕ ਜ਼ਿਆਦਾ ਕਰਦੇ ਨੇ, ਔਰ ਇਹੋ ਜਿਹਾ ਸੌਦਾ ਜ਼ਿਆਦਾ ਵਿਕਦਾ ਵੀ ਹੈ। ਬਿਲਕੁਲ ਡਾਕਟਰ ਸਾਹਿਬ, ਇਹ ਬੜਾ ਇੱਕ ਗੰਭੀਰ ਮਸਲਾ ਆ ਇਸ ਟਾਈਮ ਸਾਡੇ ਨਾਲ ਜੁੜੇ ਦਰਸ਼ਕਾਂ ਦੇ ਲਈ ਵੀ, ਇਹ ਸਾਰੀ ਕਮਿਊਨਿਟੀ ਦੇ ਲਈ, ਕਿ ਆਪਣੀਆਂ ਸਟਰੈਂਥਸ ਤੇ ਆਪਣੀਆਂ ਵੀਕਨੈਸਿਸ ਇਹ ਤੁਹਾਨੂੰ ਦੋਵੇਂ ਪਤਾ ਹੋਣੀਆਂ ਚਾਹੀਦੀਆਂ ਨੇ। ਤੇ ਸਟਰੈਂਥ ਨੂੰ ਹੋਰ ਮਜ਼ਬੂਤ ਕਰੋ, ਪਰ ਜਿਹੜੀਆਂ ਤੁਹਾਡੀਆਂ ਵੀਕਨੈਸ ਨੇ ਉਹਨਾਂ ਨੂੰ ਆਇਡੈਂਟੀਫਾਈ ਕਰਕੇ ਪਹਿਲਾਂ ਤਾਂ ਮੰਨੋ ਵੀ ਹਾਂ ਇੱਥੇ ਸਾਡੀ ਕਮਜ਼ੋਰੀ ਹੈਗੀ ਆ। ਤੇ ਫਿਰ ਜਿਵੇਂ ਤੁਸੀਂ ਗੱਲ ਕਹੀ ਕਿ ਜਿਹੜੀ ਪੋਲੀਟੀਕਲ ਮੈਚਿਓਰਿਟੀ ਆ, ਚਾਹੇ ਉਹ ਗੁਰਦੁਆਰਾ ਕਮੇਟੀਆਂ ਹੋਣ, ਚਾਹੇ ਉਹ ਆਮ ਸਿੱਖ ਸੰਗਤ ਹੋਵੇ, ਉਹਨਾਂ ਨੂੰ ਇਹ ਜ਼ਰੂਰੀ ਆ ਕਿ ਚਾਹੇ ਸੱਚੋ ਸੱਚ ਦਾ ਹੁਣ ਪ੍ਰੋਗਰਾਮ ਆ, ਹੋ ਸਕਦਾ ਕਿ ਮੈਂ ਦੇਖਦਾ ਹੁੰਦਾ ਕਿ ਵੀ ਹਾਸੇ ਮਜ਼ਾਕ ਵਾਲੇ ਕਮੈਂਟੇਟਰ ਨੇ, ਉਹ ਲੋਕ ਉਹਨਾਂ ਨੂੰ ਜ਼ਿਆਦਾ ਸੁਣਦੇ ਆ। ਪਰ ਜਿਹੜੀ ਇਹ ਮੈਚਿਓਰ ਪੋਲੀਟਿਕਸ ਆ, ਲੋਕਾਂ ਨੂੰ ਇਹ ਲੱਗਦਾ ਕਿ ਇਹ ਗੱਲਾਂ ਭਾਰੀਆਂ ਹੈਵੀ ਲੱਗਦੀਆਂ ਨੇ, ਪਰ ਕੌਮਾਂ ਦੇ ਭਵਿੱਖ ਇਹਨਾਂ ਗੱਲਾਂ ਦੇ ਨਾਲ ਹੀ ਬਣਦੇ ਆ। ਤੇ ਅਸੀਂ ਟੀਵੀ 84 ਦੇ ਦਰਸ਼ਕ ਬੜੇ ਸਿਆਣੇ ਨੇ, ਤੇ ਉਮੀਦ ਕਰਦੇ ਹਾਂ ਕਿ ਤੁਸੀਂ ਜਿਵੇਂ ਤੁਸੀਂ ਸੁਣ ਰਹੇ ਹੋ ਲਗਾਤਾਰ ਸੱਚੋ ਸੱਚ ਪ੍ਰੋਗਰਾਮ ਨੂੰ, ਹੋਰ ਵੀ ਜਿਹੜੇ ਆਪਣੇ ਭੈਣ ਭਰਾ ਨੇ, ਅਸੀਂ ਉਹਨਾਂ ਨੂੰ ਇਹਨਾਂ ਗੱਲਾਂ ਨੂੰ ਸੁਣਨ ਦੀ, ਪੜ੍ਹਨ ਦੀ ਜਿਹੜੀ ਆਦਤ ਆ ਉਹ ਪਾਈਏ, ਤਾਂ ਕਿ ਜਿਹੜੀ ਕਾਮਨ ਕੌਨਸ਼ੀਅਸਨੈਸ ਆ ਕੌਮ ਦੀ, ਉਹਦੇ 'ਚ ਇੱਕ ਮੈਚਿਓਰਿਟੀ ਆ ਸਕੇ। ਤੇ ਜਿਹੜੇ ਹਾਲਾਤ ਬਣ ਰਹੇ ਨੇ ਅਗਲੇ ਸਮੇਂ ਦੇ ਵਿੱਚ, ਅਸੀਂ ਉਹਨਾਂ ਹਾਲਾਤਾਂ ਨੂੰ ਨਜਿੱਠ ਸਕੀਏ ਤੇ ਇਸ ਟਰਬੂਲੈਂਟ ਜਿਹੜਾ ਪੀਰੀਅਡ ਆ, ਇਹਦੇ 'ਚੋਂ ਆਪਣੀ ਜਿੱਤ ਜਿਹੜੀ ਆ ਉਹ ਪ੍ਰਾਪਤ ਕੌਮ ਕਰ ਸਕੇ। ਤੇ ਡਾਕਟਰ ਸਾਹਿਬ, ਸਾਡੇ ਨਾਲ ਜੁੜਨ ਦੇ ਲਈ ਤੇ ਜਿਹੜੇ ਇਹ ਟੌਪਿਕ ਸੀ, ਮਸਲੇ ਸੀ, ਇਹਨਾਂ ਤੇ ਆਪਣਾ ਐਨਾਲਿਸਿਸ ਦੇਣ ਦੇ ਲਈ ਤੁਹਾਡਾ ਬਹੁਤ ਧੰਨਵਾਦ। ਤੇ ਸਾਡੇ ਨਾਲ ਜੁੜੇ ਸਾਰੇ ਦਰਸ਼ਕਾਂ ਦਾ ਵੀ ਮੈਂ ਬਹੁਤ ਧੰਨਵਾਦ ਕਰਦਾ। ਤੇ ਤੁਸੀਂ ਜਾਣਦੇ ਹੋ ਕਿ ਟੀਵੀ 84 ਹੱਕ ਸੱਚ ਦੀ ਆਵਾਜ਼ ਲਗਾਤਾਰ, ਜਿਸ ਤਰ੍ਹਾਂ ਕੌਮ ਸਟਰਗਲ ਕਰ ਰਹੀ ਆ, ਉਸੇ ਤਰ੍ਹਾਂ ਟੀਵੀ 84 ਵੀ ਉਸੇ ਸਟਰਗਲ ਦਾ ਪਾਰਟ ਆ। ਤੇ ਲਗਾਤਾਰ ਸਰਕਾਰ ਦੀਆਂ ਪਾਬੰਦੀਆਂ ਟੀਵੀ 84 ਦੇ ਉੱਤੇ ਲੱਗਦੀਆਂ ਰਹਿੰਦੀਆਂ ਨੇ, ਪਰ ਤੁਹਾਡੀ ਸਪੋਰਟ ਦੇ ਨਾਲ ਜਿਹੜੀ ਵਿਊਅਰਸ਼ਿਪ ਆ ਉਹ ਵੀ ਟੀਵੀ 84 ਦੀ ਲਗਾਤਾਰ ਵੱਧ ਰਹੀ ਆ।
ਇਫੈਕਟਿਵ ਜਿਹੜਾ ਰੋਲ ਆ ਟੀਵੀ 84 ਪਲੇ ਕਰ ਰਿਹਾ, ਪਰ ਤੁਹਾਡੇ ਸਹਿਯੋਗ ਦੀ ਲੋੜ ਆ। ਤੁਸੀਂ ਟੀਵੀ 84 ਨੂੰ ਆਪਣਾ ਦਸਵੰਧ ਜਿਹੜਾ ਆ ਸਕਰੀਨ ਦੇ ਉੱਤੇ ਦਿੱਤੇ ਗਏ ਜਿਹੜੇ ਨੰਬਰ ਨੇ ਉਹਨਾਂ ਦੇ ਰਾਹੀਂ ਤੁਸੀਂ ਆਪਣਾ ਦਸਵੰਧ ਭੇਜ ਸਕਦੇ ਹੋ ਅਤੇ ਕੰਟੈਕਟ ਕਰ ਸਕਦੇ ਹੋ। ਟੀਵੀ 84 ਨੂੰ ਚੈੱਕ ਬਣਾ ਕੇ ਵੀ ਭੇਜ ਸਕਦੇ ਹੋ। ਅਤੇ ਟੀਵੀ 84 ਦੀ ਵੈਬਸਾਈਟ ਆ tv84.com, ਉੱਥੇ ਜਾ ਕੇ ਤੁਸੀਂ ਡੋਨੇਟ ਬਟਨ 'ਤੇ ਕਲਿੱਕ ਕਰਕੇ ਉੱਥੋਂ ਵੀ ਆਪਣੀਆਂ ਡੋਨੇਸ਼ਨਸ ਕਰ ਸਕਦੇ ਹੋ। ਅਤੇ ਟੀਵੀ 84 ਦੀ ਜਿਹੜੀ ਐਪਸ ਨੇ, ਭਾਵੇਂ ਉਹ ਤੁਸੀਂ ਗੂਗਲ, ਤੁਹਾਡੇ ਕੋਲ ਐਂਡਰੋਇਡ ਫੋਨ ਆ ਚਾਹੇ ਐਪਲ ਦਾ ਫੋਨ ਆ, ਤੁਸੀਂ ਦੋਵਾਂ 'ਤੇ ਐਪ ਸਟੋਰ 'ਚ ਜਾ ਕੇ ਟੀਵੀ 84 ਦੀ ਐਪ ਡਾਊਨਲੋਡ ਕਰ ਸਕਦੇ ਹੋ ਅਤੇ ਹੋਰ ਖਬਰਾਂ ਨਾਲ ਜੁੜ ਸਕਦੇ ਹੋ। ਇਸੇ ਤਰ੍ਹਾਂ ਟੀਵੀ 84 ਦਾ YouTube ਪੇਜ ਆ ਫੇਸਬੁੱਕ ਅਕਾਊਂਟ ਆ, ਉਹਨਾਂ ਨੂੰ ਤੁਸੀਂ ਫੋਲੋ ਕਰਕੇ ਟੀਵੀ 84 ਦੇ ਨਾਲ ਜੁੜੋ। ਅਤੇ ਡਾਕਟਰ ਸਾਹਿਬ ਕਰ ਫਿਰ ਤੁਹਾਡਾ ਬਹੁਤ ਧੰਨਵਾਦ, ਦਰਸ਼ਕਾਂ ਦਾ ਵੀ ਬਹੁਤ ਧੰਨਵਾਦ। ਅਗਲੇ ਪ੍ਰੋਗਰਾਮ ਦੇ ਵਿੱਚ ਫਿਰ ਤੁਹਾਡੇ ਅੱਗੇ ਹਾਜ਼ਰ ਹੋਵਾਂਗੇ। ਉਦੋਂ ਤੱਕ ਰੱਬ ਰਾਖਾ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਜੀ ਕੀ ਕੀ ਫਤਿਹ। ਫਤਿਹ।